ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਸੁਣ ਰਹੇ ਸਤਿਕਾਰਯੋਗ ਸਰੋਤਿਆਂ ਨੂੰ, ਦੇਖ ਰਹੇ ਸਾਡੇ ਬੜੇ ਮਾਨਯੋਗ ਦਰਸ਼ਕਾਂ ਨੂੰ ਮਸੂਦ ਮੱਲੀ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ ਔਰ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਕਹਿੰਦੇ ਆਪ ਸਭ ਨੂੰ ਅੱਜ ਅਮਰੀਕਾ ਤੋਂ 26 ਸਤੰਬਰ ਸਾਲ 2025 ਦੇ ਢਲਦੇ ਹੋਏ ਦਿਨ ਔਰ ਪਾਕਿਸਤਾਨ 'ਚ 27 ਸਤੰਬਰ ਸਾਲ 2025 ਦੇ ਇਸ ਨਿਊਜ਼ ਬੁਲਟਨ 'ਚ ਜਿਹੜੇ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹਨਾਂ 'ਚ ਆਪ ਸਭ ਦਾ ਸਵਾਗਤ ਕਰਨੇ ਆ। ਔਰ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਜੀ ਮਸੂਦ ਬਾਦ ਨੇ ਖਬਰਾਂ ਹਲੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੀ ਜਨਰਲ ਅਸੈਂਬਲੀ 'ਚ ਤਕਰੀਰ, ਉਸ ਤੋਂ ਪਹਿਲਾਂ ਭਾਰਤੀ ਪੱਤਰਕਾਰ ਦੇ ਨਾਲ ਸਖਤ ਅੱਖਰਾਂ 'ਚ ਗੱਲਬਾਤ। ਅਸਲ ਦੇ ਵਿੱਚ ਇਹ ਜੀ ਕੱਲ ਜਦੋਂ ਡੋਨਲਡ ਟਰੰਪ ਹੋਣਾ ਦੇ ਨਾਲ ਪਾਕਿਸਤਾਨ ਦੀ ਮੁਲਾਕਾਤ ਹੋਈ ਹੈ, ਉਸ ਤੋਂ ਬਾਅਦ ਹੀ ਪਾਕਿਸਤਾਨ ਵਾਵਾ ਚਰਚਿਆਂ 'ਚ ਸੀਗਾ। ਇਸ ਮੁਲਾਕਾਤ ਬਾਰੇ ਵੀ ਵਾਵਾ ਮਾਮਲੇ ਸਨ ਦੁਨੀਆ ਭਰ ਦੇ ਵਿੱਚ। ਇਹ ਮਾਮਲਾ ਜਿਹੜਾ ਚੁੱਕਿਆ ਹੋਇਆ ਸੀਗਾ 6 ਸਾਲ ਪਹਿਲਾਂ ਆਖਰੀ ਵਾਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸੀਗਾ ਉਦੋਂ ਇਮਰਾਨ ਖਾਨ, ਜਦੋਂ ਉਹਨਾਂ ਦੀ ਡੋਨਲਡ ਟਰੰਪ ਹੋਣਾ ਦੇ ਨਾਲ ਮੁਲਾਕਾਤ ਹੋਈ ਜਿਹਦੇ 'ਚ ਉਹਨਾਂ ਨੇ ਐਬਸੋਲੂਟਲੀ ਨਾਟ ਕਿਹਾ। ਉਦੋਂ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹ ਜਨਰਲ ਬਾਜਵਾ ਹੋਣੇ ਸਨ, ਜਿਹੜੇ ਏਡੇ ਨਜ਼ਰ ਨਹੀਂ ਸੀ ਆਏ। ਇਸ ਮੁਲਾਕਾਤ ਨੂੰ ਇਸ ਕਰਕੇ ਭਾਰਤ ਦੇ ਵਿੱਚ ਖਾਸ ਕਰ ਔਰ ਖਿੱਤੇ 'ਚ ਵੇਖਿਆ ਜਾ ਰਿਹਾ ਕਿ ਜਿੱਥੇ ਜਿੱਥੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਨੇ, ਉੱਥੇ ਪਾਕਿਸਤਾਨੀ ਫੌਜ ਮੁਖੀ ਨੇ ਜਿਹੜੇ ਉਹ ਵੀ ਨਾਲ ਨੇ, ਹਰ ਫਰੇਮ 'ਚ, ਹਰ ਤਸਵੀਰ 'ਚ, ਹਰ ਵੀਡੀਓ 'ਚ। ਸੋ ਡੋਨਲਡ ਟਰੰਪ ਹੋਣੇ ਦੇ ਨਾਲ ਹੋਣ ਵਾਲੀ ਇਹ ਮੁਲਾਕਾਤ ਹੈ ਜਿਹੜੀ ਇਹ ਬਹੁਤ ਕਹਿੰਦੇ ਨੇ ਕਿ ਭਰਵੀਂ ਫਰੂਟਫੁਲ ਮੁਲਾਕਾਤ ਹੈ ਜਿਹੜੀ ਉਹ ਆ। ਡਿਟੇਲ ਇਹਦੀ ਕਿਸੇ ਚੈਨਲ ਨੂੰ ਨਹੀਂ ਦਿੱਤੀ ਜਾ ਰਹੀ ਹੈ। ਆਖਿਆ ਜਾ ਰਿਹਾ ਕਿ ਬਾਜੀ ਬੱਲੇ ਬੱਲੇ ਆ, ਗੁੱਡੀ ਚੜੀ ਹੈ ਤੇ ਐ। ਔਰ ਇਸ ਤੋਂ ਪਹਿਲਾਂ ਡੋਨਲਡ ਟਰੰਪ ਹੋਣਾ ਨੇ ਇਸ ਮੁਲਾਕਾਤ ਤੋਂ ਪਹਿਲਾਂ ਮੀਡੀਆ ਨੂੰ ਕਿਹਾ ਕਿ ਜੀ ਮੈਂ ਦੋ ਦੁਨੀਆ ਦੇ ਗ੍ਰੇਟ ਲੋਕ ਨੇ ਜਿਹੜੇ ਉਹਨਾਂ ਨੂੰ ਮਿਲਣ ਜਾ ਰਿਹਾ, ਮੈਂ ਲੇਟ ਹੋ ਰਿਹਾ ਔਰ ਉਹ ਮੇਰੀ ਉਡੀਕ ਕਰ ਰਹੇ ਨੇ। ਔਨ ਗਰਾਊਂਡ ਮੌਜੂਦ ਹੈ ਇੰਡੀਪੈਂਡੈਂਟ ਨਿਊਜ਼ ਏਜੰਸੀ ਹੈ ਯੂਕੇ ਦੀ। ਉਹਨੇ ਆਖਿਆ ਬਕਾਇਦਾ ਰੀਲ ਹੈ ਜਿਹੜੀ ਉਹ ਉਹਨਾਂ ਨੇ ਆਪਣੇ ਅਫੀਸ਼ੀਅਲ ਚੈਨਲ ਤੇ ਚਲਾਈ ਕਿ ਡੋਨਲਡ ਟਰੰਪ ਹੁਣ ਕਹਿੰਦੇ ਨੇ ਮੈਂ ਇਸ ਵੇਲੇ ਦੁਨੀਆ ਦੇ ਦੋ ਅਜ਼ੀਮ ਲੋਕਾਂ ਨੂੰ ਮਿਲਣ ਜਾ ਰਿਹਾ ਜਿਹੜੇ ਮੇਰੀ ਉਡੀਕ 'ਚ ਨੇ। ਮੇਰੀ ਮੁਰਾਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਔਰ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਹੋਣਾ ਤੋਂ। ਫਿਰ ਇਹ ਮੁਲਾਕਾਤ ਕੋਈ ਲਗਭਗ 1.5 ਤੋਂ 2 ਘੰਟੇ ਤੱਕ ਕਹਿੰਦੇ ਨੇ ਕਿ ਚੱਲੀ ਹੈ। ਦੋਵੇਂ ਮਾਮਲੇ ਨੇ ਜਿਹੜੇ ਉਹ ਆਪਸ ਵਿੱਚ ਚੱਲਦੇ ਰਹੇ ਔਰ ਉਸ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਅੱਜ ਜਿਹੜੀ ਜਨਰਲ ਅਸੈਂਬਲੀ ਹੈ ਯੂਐਨਓ ਦੀ ਉਹਦੇ 'ਚ ਤਕਰੀਰ ਕੀਤੀ। ਪਰ ਉਸ ਤੋਂ ਪਹਿਲਾਂ ਜਦੋਂ ਇੱਕ ਬੂਹੇ ਥਾਂ ਨਿਕਲ ਕੇ ਆ ਰਹੇ ਸੀਗੇ ਤੇ ਉਦੋਂ ਪੱਤਰਕਾਰ ਮਾਏ ਗਾਂ ਕਰਕੇ ਸਵਾਲ ਪੁੱਛਦੇ ਨੇ। ਦੁਨੀਆ ਦੇ ਹਰ ਲੀਡਰ ਤੋਂ ਪੁੱਛਿਆ ਜਾਂਦਾ ਹੈ, ਕੋਈ ਜਵਾਬ ਦੇ ਦਿੰਦਾ, ਕੋਈ ਨਹੀਂ ਦਿੰਦਾ, ਕੋਈ ਆਪ ਤੁਰ ਕੇ ਪੱਤਰਕਾਰਾਂ ਕੋਲ ਆ ਜਾਂਦਾ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ, ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਤੇਜ਼ੀ ਦੇ ਨਾਲ ਜਾ ਰਹੇ ਸਨ ਤੇ ਭਾਰਤੀ ਪੱਤਰਕਾਰ ਨੇ ਕਿਹਾ ਕਿ ਤੁਸੀਂ ਪ੍ਰਾਈਮ ਮਿਨਿਸਟਰ ਸਾਹਿਬ ਕਦੋਂ ਅੱਤਗਰਦੀ ਹੈ ਜਿਹੜੀ ਉਹ ਸਰਹੱਦ ਪਾਰ ਤੋਂ ਬੰਦ ਕਰੋਗੇ, ਤੁਹਾਡਾ ਕੀ ਮਨਸੂਬਾ ਦਿਓ। ਤੇ ਫਿਰ ਪ੍ਰਾਈਮ ਮਿਨਿਸਟਰ ਨੇ ਖਲੋ ਕੇ ਦਿਓ ਉਂਗਲੀ ਦਾ ਇਸ਼ਾਰਾ ਕਰਕੇ ਗਿਆ ਕਿ ਅਸੀਂ ਸਰਹੱਦ ਪਾਰ ਦਹਿਸ਼ਤਗਰਦੀ ਦਾ ਟਕਾ ਕੇ ਜਵਾਬ ਦੇ ਰਹੇ ਹਾਂ ਭਾਰਤ ਨੂੰ। ਫਿਰ ਇਹ ਐਗਰੈਸ਼ਨ ਹੈ ਜਿਹੜੀ ਉਹ ਉਹਨਾਂ ਦੀ ਜਨਰਲ ਅਸੈਂਬਲੀ ਦੀ ਤਕਰੀਰ ਦੇ ਵਿੱਚ ਵੀ ਨਜ਼ਰ ਆਈ, ਜਿੱਥੇ ਉਹਨਾਂ ਨੇ ਭਾਰਤ ਨੂੰ ਲਲਕਾਰਿਆ ਔਰ ਆਖਿਆ ਕਿ ਜੀ ਸਾਡੇ ਉੱਤੇ ਹਮਲਾ ਹੈ ਜਿਹੜਾ 1 ਸਾਲ ਪਹਿਲਾਂ ਇਹੋ ਹੀ ਜਨਰਲ ਅਸੈਂਬਲੀ ਸੀ, ਇੱਥੇ ਹੀ ਮੈਂ ਤਕਰੀਰ ਕੀਤੀ ਸੀ ਔਰ ਮੈਂ ਆਖਿਆ ਸੀਗਾ ਕਿ ਪਾਕਿਸਤਾਨ ਨੂੰ ਆਪਣੇ ਬਾਰਡਰਾਂ ਤੋਂ ਖਤਰਾ ਹੈ ਔਰ ਅਸੀਂ ਖਬਰਦਾਰ ਕਰ ਰਹੇ ਹਾਂ ਦੁਨੀਆ ਨੂੰ। ਔਰ ਫਿਰ ਤੁਸੀਂ ਉਹੀ ਵੇਖਿਆ ਕਿ ਸਾਡੀਆਂ ਮਸ਼ਰਕੀ ਸਰਹੱਦਾਂ ਜਾਂ ਚੜ੍ਹਦੇ ਪਾਸੇ ਦੀਆਂ ਸਰਹੱਦਾਂ ਤੋਂ ਸਾਡੇ ਵੱਲ ਹਮਲਾ ਹੋਇਆ ਔਰ ਫਿਰ ਪਾਕਿਸਤਾਨ ਨੇ ਟਕਾ ਕੇ ਜਵਾਬ ਦਿੱਤਾ ਔਰ ਇਸ ਵੇਲੇ ਪਾਕਿਸਤਾਨ ਭਾਰਤ ਤੋਂ ਜੰਗ ਜਿੱਤ ਚੁੱਕਿਆ ਹੈ। ਮੈਂ ਬੜੇ ਪੁਰਜੋਸ਼ ਜਿਹੇ ਢੰਗ ਦੇ ਨਾਲ ਉਹਨਾਂ ਗੱਲ ਕੀਤੀ। ਪਰ ਨਾਲ ਹੀ ਜਿਹੜੀ ਅਸਲ ਗੱਲ ਹੈ ਕਿ ਜੰਗਾਂ ਮਸਲਿਆਂ ਦਾ ਹੱਲ ਨਹੀਂ, ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਅਸੀਂ ਹਰ ਮਸਲੇ ਨੂੰ ਗੱਲਬਾਤ ਦੇ ਨਾਲ ਨਿਬੇੜਨ ਲਈ ਭਾਰਤ ਨੂੰ ਖੁੱਲਾ ਸੱਦਾ ਦਿੰਦੇ ਹਾਂ ਕਿ ਆਓ ਬਹਿ ਕੇ ਗੱਲਬਾਤ ਕਰਨੇ ਆ, ਜਿਹੜੇ ਮਸਲੇ ਸਾਨੂੰ ਨੇ, ਜਿਹੜੇ ਤੁਹਾਨੂੰ ਨੇ, ਉਹਨਾਂ ਨੂੰ ਗੱਲਬਾਤ ਦੇ ਨਾਲ ਹੱਲ ਕਰਨੇ ਆ। ਪਰ ਭਾਰਤ ਵੱਲੋਂ ਹਜੇ ਤੱਕ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਆਇਆ। ਨਾਲ ਹੀ ਉਹਨਾਂ ਨੇ ਡੋਨਲਡ ਟਰੰਪ ਹੋਣਾ ਦੀ ਜਿਹੜੀ ਹੈ ਉਹ ਗੱਲ ਕੀਤੀ। ਪਹਿਲਾਂ ਤਾਂ 2 ਟੋਕ ਲਫ਼ਜ਼ਾਂ 'ਚ ਕਹਿੰਦੇ ਸੀ। ਉਹਨਾਂ ਨੇ ਆਖਿਆ ਕਿ ਇਹ ਜੰਗ ਜਿਹੜੀ ਅਸੀਂ ਕੁਝ ਘੰਟੇ ਲੜ ਕੇ ਤੇ ਫਿਰ ਤਬਾਹੀ ਮਚਾਈ ਹੈ, ਇਹ ਅਸੀਂ ਇੱਕ ਦੋਸਤ ਮੁਲਕ, ਇੱਕ ਜ਼ਿੰਮੇਦਾਰ ਮੁਲਕ ਦੇ ਕਹਿਣ ਤੇ ਬੰਦ ਕੀਤੀ ਹੈ। ਪਾਕਿਸਤਾਨ ਨੇ ਨਾ ਕੋਈ ਦਰਖਾਸਤ ਕੀਤੀ ਹੈ। ਡੋਨਲਡ ਟਰੰਪ ਹੋਣੇ ਇਸ ਤੋਂ ਪਹਿਲਾਂ ਕਹਿ ਚੁੱਕੇ ਨੇ ਕਿ ਭਾਰਤੀ ਤਿਆਰੇ ਡਿੱਗੇ ਨੇ। ਹਾਂ, ਭਾਰਤੀ ਸਰਕਾਰ ਹੈ ਜਿਹੜੀ ਉਹ ਆਪਣੀ ਆਵਾਮ ਨੂੰ ਸੱਚ ਨਾ ਦੱਸੇ ਤੇ ਉਹ ਇੱਕ ਵੱਖਰੀ ਗੱਲ ਆ। ਉਸ ਤੋਂ ਬਾਅਦ ਚਰਚਾ ਰਿਹਾ ਕਿ ਜਦੋਂ ਪਾਕਿਸਤਾਨੀ ਫੌਜ ਮੁਖੀ ਪ੍ਰਾਈਮ ਮਿਨਿਸਟਰ ਤੇ ਡੋਨਲਡ ਟਰੰਪ ਹੋਣਾ ਦੀ ਮੁਲਾਕਾਤ ਹੋਈ ਤੇ ਡੋਨਲਡ ਟਰੰਪ ਹੋਣਾ ਨੇ ਇੱਥੇ ਜਹਾਜ਼ ਦਾ ਜਿਹੜਾ ਹੈ ਇੱਕ ਬੈਜ ਲਾਇਆ ਸੀਗਾ। ਉਹ ਹੁਣ ਪਾਕਿਸਤਾਨੀ ਟ੍ਰੋਲ ਕਰਨ ਇਧਰ ਸੋਸ਼ਲ ਮੀਡੀਆ ਤੇ ਮਚਿਆ, ਇੰਡੀਆ ਵੱਲੋਂ ਵੀ ਮਚਿਆ ਕਿ ਇਸ ਮੌਕੇ ਤੇ ਇਸ ਮੁਲਾਕਾਤ ਦੇ ਵਿੱਚ ਜਹਾਜ਼ ਲਾ ਕੇ ਦੱਸਿਆ ਗਿਆ ਕਿ ਭਾਰਤ ਦੇ 6 ਜਹਾਜ਼ ਡਿੱਗੇ ਨੇ। ਹੁਣ ਫਿਰ ਵਾਈਟ ਹਾਊਸ ਨੇ ਵੇਖਿਆ ਕਿ ਉਧਰ ਟ੍ਰੋਲ ਬਹੁਤ ਜ਼ਿਆਦਾ ਹੋਣ ਡਿਆ ਆ। ਇਹ ਸੋਸ਼ਲ ਮੀਡੀਆ ਦੇ ਦੋਵੇਂ ਮੁਲਕਾਂ ਦੇ ਲੋਕ ਨੇ ਜਿਹੜੇ ਦਿਨ ਦੀ ਇੱਕ ਦੂਜੇ ਦੇ ਨਾਲ ਲੱਗੇ ਪਏ ਨੇ, ਕਮਲੇ ਹੋਏ ਪਏ। ਫਿਰ ਉਹਨਾਂ ਨੇ ਆਖਿਆ ਕਿ ਅਮਰੀਕਾ ਦਾ ਤੁਰਕੀਆ ਦੇ ਨਾਲ ਇੱਕ ਸਮਝੌਤਾ ਹੋਇਆ ਆ
ਜਿਹਦੇ ਤਹਿਤ ਅਮਰੀਕਾ ਉਹਨਾਂ ਨੂੰ F-35 ਔਰ F-16 ਹੈ ਜਿਹੜਾ ਉਹ ਦੇਗਾ। ਤੇ ਇਹ ਜਿਹੜਾ ਬੈਜ ਲਾਇਆ ਡੋਨਲਡ ਟਰੰਪ ਹੋਣਾ ਨੇ ਜਾਂ ਬਿੱਲਾ ਲੱਗਾ ਉਹਨਾਂ ਦੇ ਜਾਂ ਜਿਹੜਾ ਜਹਾਜ਼ ਲੱਗਾ ਆ, ਇਹ ਅਮਰੀਕਾ ਦਾ ਉਹ ਲੜਾਕਾ ਹਵਾਈ ਜਹਾਜ਼ ਹੈ ਜਿਹੜਾ ਅਮਰੀਕਾ ਸਿਰਫ ਆਪ ਵਰਤਦਾ, ਦੁਨੀਆ 'ਚ ਕਿਸੇ ਨੂੰ ਨਹੀਂ ਵੇਚਦਾ। ਇਹ F-22 ਹੈ। ਸੋ ਇਹ ਉਹ ਲਾਇਆ ਹੋਇਆ, ਇਹਦਾ ਪਾਕਿਸਤਾਨ ਦੇ ਨਾਲ ਖਲੋ ਕੇ ਤੇ ਭਾਰਤ ਨੂੰ ਮੂੰਹ ਨਹੀਂ, ਨਿਆਣੇ ਬੇਲੀ ਬੇਲੀ ਬਣ ਜਾਂਦੇ ਇੱਕ ਦੂਜੇ ਨੂੰ ਖਰਾਉਂਦੇ, ਇਹ ਕਿਸੇ ਨੂੰ ਮੂੰਹ ਨਹੀਂ ਖਰਾਇਆ। ਇਹ ਐਕਚੁਅਲ ਸਾਡਾ ਜਿਹੜਾ ਡਿਫੈਂਸ ਸਮਝੌਤਾ ਹੋਇਆ ਹੈ ਤੁਰਕੀ ਦੇ ਨਾਲ, ਇਹ ਉਸ ਕਾਰਨ ਉਹਨਾਂ ਨੇ ਲਾਇਆ ਹੋਇਆ। ਜੀ ਮਸੂਦ, ਅੱਗੇ ਵਧ ਲੈ। ਇਸਲਾਮਾਬਾਦ ਚ DIG ਸਿਕਿਉਰਿਟੀ ਨੂੰ ਅਦਾਲਤ ਨੇ ਤਲਬ ਕਰ ਲਿਆ ਤੇ ਪੰਜਾਬ ਪੁਲਿਸ ਦੇ ਖਿਲਾਫ ਫੈਸਲਾ ਲਿਖਣ ਵਾਲੇ ਜੱਜ ਦਾ ਤਬਾਦਲਾ। ਇਹ ਜੀ ਅਦਾਲਤਾਂ ਦੇ ਵਿੱਚੋਂ ਪੁਲਿਸ ਦੇ ਨਾਲ ਜੁੜੀਆਂ ਦੋਵੇਂ ਸ਼ਿਕਾਇਤਾਂ ਸਾਹਮਣੇ ਆਈਆਂ। ਇਸਲਾਮਾਬਾਦ ਦੀ ਸੈਸ਼ਨ ਕੋਰਟ ਡਿਸਟ੍ਰਿਕਟ ਜੁਡੀਸ਼ੀਅਲ ਕੰਪਲੈਕਸ, ਉੱਥੇ ਸਿਕਿਉਰਿਟੀ ਜ਼ਾਹਰ ਆਏ ਜਾਈ ਜਦੋਂ ਕਿਤੇ ਕਚਹਿਰੀਆਂ ਜਾਈਏ ਤਾਂ ਚੈੱਕ ਕਰਦੇ ਨੇ ਸਾਰਾ, ਉਹ ਸਿਕਿਉਰਿਟੀ DIG ਸਿਕਿਉਰਿਟੀ ਨੇ ਚੁੱਕ ਲਈ। ਜੱਜਾਂ ਦੇ ਨਾਲ ਜਿਹੜੇ ਪ੍ਰੋਟੋਕੋਲ ਤੇ ਪੁਲਿਸ ਵਾਲੇ ਹੁੰਦੇ ਸੀਗੇ ਉਹ ਵੀ ਹਟਾ ਲਏ। ਅਦਾਲਤਾਂ ਦੇ ਬੂਹੇ ਦੇ ਬਾਹਰ ਜਿਹੜੇ ਪੁਲਿਸ ਵਾਲੇ ਖਲੋਤੇ ਹੁੰਦੇ ਸੀ ਉਹ ਵੀ, ਜਿਹੜਾ ਮਰਜ਼ੀ ਜਾਏ, ਜਿਹੜਾ ਮਰਜ਼ੀ ਆਏ, ਅਤਗਰਦ ਆਏ, ਆ ਕੇ ਬੰਬ ਧਮਾਕਾ ਕਰ ਦੇਵੇ, ਸਿਕਿਉਰਿਟੀ ਨਾਂ ਦੀ ਕੋਈ ਸ਼ੈ ਨਹੀਂ ਗੀ ਜੁਡੀਸ਼ੀਅਲ ਕੰਪਲੈਕਸ 'ਚ। ਉੱਥੇ ਫਿਰ ਇਸਲਾਮਾਬਾਦ ਦੇ ਇਹ ਜਿਹੜੇ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੀ ਸਿਕਿਉਰਿਟੀ ਔਰ ਜੁਡੀਸ਼ੀਅਲ ਅਫਸਰਾਂ ਦੀ ਸਿਕਿਉਰਿਟੀ ਔਰ ਬਾਕੀ ਸਾਰੇ ਮਾਮਲੇ ਨੇ, ਇਹਦੇ ਤੇ ਫਿਰ ਆਲਾ ਅਦਾਲਤ ਆ ਜਿਹੜੀ ਉਹਨਾਂ ਨੇ ਆਖਿਆ ਕਿ ਜਦੋਂ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਨੇ ਜੁਡੀਸ਼ੀਅਲ ਡਿਸਟ੍ਰਿਕਟ ਕੰਪਲੈਕਸ ਦੇ ਵਿੱਚ ਸਿਕਿਉਰਿਟੀ ਹੈ ਜਿਹੜੀ ਉਹਦੇ ਬਾਰੇ SP ਸਿਕਿਉਰਿਟੀ ਨੂੰ ਹੁਕਮ ਦਿੱਤਾ ਸੀਗਾ, ਤੇ ਫਿਰ ਇਹ ਕੰਮ ਕਿਉਂ ਹੋਇਆ? ਕਿਉਂ ਨਾ DIG ਸਿਕਿਉਰਿਟੀ ਹੈ ਜਿਹੜੇ ਇਸ ਅਦਾਲਤੀ ਗੱਲ ਨੂੰ ਨਾ ਮੰਨਣ ਦੇ ਉੱਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਉਹ ਆਪ ਆਣ ਤੇ ਆ ਕੇ ਅੱਜੋ ਇਹ ਜਵਾਬ ਦੇਣ। ਇਹ ਕੱਲ ਜੀ ਸ਼ੁੱਕਰਵਾਰ ਨੂੰ, ਜੁਮੇ ਵਾਲੇ ਦਿਨ, ਫਰਾਈਡੇ ਵਾਲੇ ਦਿਨ ਇਹ ਮਾਮਲਾ ਜਿਹੜਾ ਵਾਪਰਿਆ ਆ ਕਿ DIG ਸਿਕਿਉਰਿਟੀ ਇਸਲਾਮਾਬਾਦ ਨੂੰ ਤਲਬ ਕੀਤਾ ਗਿਆ, ਮਾਮਲਿਆਂ ਦੀਆਂ ਵਜ੍ਹਾ ਪੁੱਛੀਆਂ ਗਈਆਂ ਨੇ। ਹੁਣ ਅਦਾਲਤ ਉਸ ਜਵਾਬ ਤੋਂ ਤਸੱਲੀ 'ਚ ਹੁੰਦੀ ਹੈ ਤੇ ਠੀਕ ਹੈ, ਨਹੀਂ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ, ਇਹ ਮਾਮਲਾ ਜਿਹੜਾ ਇਹ ਪੰਜਾਬ ਪੁਲਿਸ ਦਾ ਆ, ਮਾਮਲਾ ਇਹ ਹੋਇਆ ਆ ਕਿ ਆਰਫ ਵਾਲਾ ਸ਼ਹਿਰ ਆ, ਉੱਥੇ ਇੱਕ ਮੈਜਿਸਟ੍ਰੇਟ ਨੇ ਇੱਕ ਸਖਤ ਫੈਸਲਾ ਲਿਖਿਆ ਪੁਲਿਸ ਦੇ ਇਖਤਿਆਰਾਂ ਦੇ ਬਾਰੇ। 2 ਪਿਓ ਪੁੱਤਰ ਗ੍ਰਿਫਤਾਰ ਕੀਤੇ ਸਨ। ਗ੍ਰਿਫਤਾਰੀ ਜਿਹੜੇ ਪਰਚੇ 'ਚ ਹੋਈ ਉਹਨਾਂ ਨੇ ਅਪੀਲ ਦਰਜ ਕੀਤੀ, ਦੂਜਾ ਕੇਸ ਉਹਨਾਂ ਤੇ ਹੋਰ ਪਾ ਦਿੱਤਾ, ਯਾਨੀ ਗ੍ਰਿਫਤਾਰੀ ਦੇ ਵਿੱਚ ਹੀ ਇੱਕ ਹੋਰ ਮੁਕੱਦਮਾ ਜਿਹੜਾ ਦਰਜ ਕਰਤਾ। ਉਹਨਾਂ ਆਖਿਆ ਜੀ ਪੰਜਾਬ ਪੁਲਿਸ ਬੇਤਾਜ ਬਾਦਸ਼ਾਹ ਹੈ। ਇਹ ਇੱਕ ਸੈਂਟੈਂਸ ਹੈ ਜਿਹੜਾ ਇਹ ਜੱਜ ਨੇ ਲਿਖਿਆ, ਔਰ ਉਹਨਾਂ ਨੇ ਆਖਿਆ ਕਿ ਇਹ ਕਿੰਗ ਵਿਦਆਊਟ ਕਰਾਊਨ। ਇਹ ਜਦੋਂ ਸੈਂਟੈਂਸ ਲਿਖਿਆ ਗਿਆ ਤੇ ਉਸ ਤੋਂ ਬਾਅਦ ਕੰਮ ਭਖ ਪਿਆ। ਉਹਨਾਂ ਨੇ ਆ ਕਿ ਪੁਲਿਸ ਅਫਸਰ ਨੇ ਜਿਹੜੇ ਉਹ ਟਿਕਟੌਕਰ ਤੇ ਕਬਜ਼ਾ ਮਾਫੀਆ ਦੀ ਪੁਸ਼ਤਪਨਾਹੀ ਕਰਨ ਦੇ ਨੇ। ਇੱਕ ਗ੍ਰਿਫਤਾਰ ਬੰਦਾ ਜਿਹੜਾ ਉਹਦੇ ਵਾਸਤੇ ਔਰ ਉਹਦੇ ਪੁੱਤਰ ਵਾਸਤੇ ਹਵਾਲਾਤ ਦੇ ਅੰਦਰ ਆ ਜਿਹੜਾ ਉਹ ਤਫਤੀਸ਼ੀ ਇਹ ਕਰਨ ਦੇ। ਤਫਤੀਸ਼ੀ ਏਡਾ ਜਿਹਨੂੰ ਕਹਿੰਦੇ ਨੇ ਕਿ ਇਖਤਿਆਰਾਂ ਦੇ ਵਿੱਚ ਲੁੱਟਮਾਰ ਵਾਲਾ ਹੋ ਗਿਆ। ਇਹ ਮੁਹੰਮਦ ਇਕਬਾਲ ਕਲਿਆਰ ਨੇ ਜੱਜ, ਜਿਨ੍ਹਾਂ ਨੇ ਮੈਜਿਸਟ੍ਰੇਟ, ਜਿਨ੍ਹਾਂ ਨੇ ਇਹ ਫੈਸਲਾ ਲਿਖਿਆ। ਇਹ ਫੈਸਲਾ ਲੈਣਾ ਇਹ ਸੀਗਾ ਕਿ ਉਹਨਾਂ ਨੇ ਪੁਲਿਸ ਵਾਲਿਆਂ ਨੇ ਜਿਹੜੇ ਉਹਨਾਂ ਨੂੰ ਤਫਤੀਸ਼ੀ ਔਰ ਬਾਕੀ ਸਾਰੇ ਨੇ ਜਿਹੜੇ ਉਸ ਮਾਮਲੇ ਦੇ ਉੱਤੇ 2025 6 ਅਕਤੂਬਰ ਦਾ ਜਿਹੜਾ ਉਹ ਪਤਾ ਲੱਗਾ ਕਿ ਇਹ ਮਾਮਲਾ ਜਿਹੜਾ ਇਹ ਜੇਲ੍ਹ ਦੇ ਜ਼ਿੰਮੇਦਾਰ ਨੇ ਜਿਹੜੇ ਉਹਨਾਂ ਨੂੰ ਤਲਬ ਕਰ ਲਿਆ। ਅੱਛਾ 6 ਅਕਤੂਬਰ ਨੂੰ ਤਲਬੀ ਸੀ, ਉਸ ਤੋਂ ਪਹਿਲਾਂ ਪਤਾ ਲੱਗਾ ਕਿ ਇਸ ਜੱਜ ਦਾ ਤਬਾਦਲਾ ਲਾਹੌਰ ਹੋ ਗਿਆ, ਉਹਨੂੰ OSP ਬਣਾ ਦਿੱਤਾ ਗਿਆ ਔਰ ਜੁਡੀਸ਼ੀਅਲ ਬ੍ਰਾਂਚ 'ਚ ਰਿਪੋਰਟ ਕਰਨ ਲਈ ਕਹਿ ਦਿੱਤਾ ਗਿਆ। ਜੀ ਮਸੂਦ ਬਾਤ ਨੇ ਅਗਲੀ ਖਬਰ ਹਲੇ ਸਨਮ ਜਾਵੇਦ ਦੀ ਭੈਣ ਫਲਕ ਜਾਵੇਦ ਦੀ ਗ੍ਰਿਫਤਾਰੀ। ਹੁਣ ਇਹਨਾਂ ਦੇ ਖਿਲਾਫ ਕੀ ਕੇਸ ਬਣਿਆ ਵੇ, ਕੀ ਮੁਕੱਦਮਾ ਹੈ? ਇੱਕ ਨੇ ਜੀ 2 ਮੁਕਦਮੇ ਨੇ। ਇੱਕ ਤੇ ਇਹ ਕਿ ਸੋਸ਼ਲ ਮੀਡੀਆ ਤੇ ਇਮਰਾਨ ਖਾਨ ਦੀ ਹਮਾਇਤ, ਵਕਾਲਤ, ਉਹਨਾਂ ਦੇ ਬਿਆਨ ਵਧਾ ਚੜਾ ਕੇ ਸੋਸ਼ਲ ਮੀਡੀਆ ਤੇ ਸਰਕਾਰ ਖਿਲਾਫ, ਹੁਕਮਰਾਨਾਂ ਖਿਲਾਫ, ਫੌਜ ਖਿਲਾਫ ਐਕਟਿਵ ਨੇ। ਦੂਜਾ ਪਿਛਲੇ ਸਾਲ ਤੁਹਾਨੂੰ ਯਾਦ ਹੋਏਗਾ 2024 ਚ ਜਿਹੜੀ ਲਹਿੰਦੇ ਪੰਜਾਬ ਦੀ ਸੂਬਾ ਵਜ਼ੀਰ ਨੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਦੀਆਂ, ਇਨਫੋਰਮੇਸ਼ਨ ਐਂਡ ਕਲਚਰ ਦੀਆਂ, ਉਸਮਾ ਬੁਖਾਰੀ ਹੋਣੇ, ਉਹਨਾਂ ਦੀ ਇੱਕ ਬੜੀ ਵਾਹਿਆ ਜਿਹੀ ਵੀਡੀਓ ਵਾਇਰਲ ਹੋਈ ਸੀਗੀ। ਉਹਦੇ ਤੇ ਉਹਨਾਂ ਨੇ ਪੀਕਾ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਾਤਾ। ਉਹ ਇਨਵੈਸਟੀਗੇਸ਼ਨ ਹੋਈ ਤੇ ਇਨਵੈਸਟੀਗੇਸ਼ਨ ਹੁੰਦਿਆਂ ਜਿਹੜਾ ਖੁਰਾ ਜਾ ਕੇ ਨਿਕਲਿਆ, ਪਤਾ ਲੱਗਾ ਕਿ ਉਹ ਫਲਕ ਜਵੇਦ ਹੋਣੇ ਨੇ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਤੁਰਿਆ ਔਰ ਅੱਗੇ ਵਧਿਆ ਔਰ ਫਿਰ ਕੰਮ ਖਿਲ ਰਿਹਾ। ਹੁਣ ਫਿਰ ਉਹ ਅਦਾਲਤ ਇਹ ਕਹਿੰਦੇ ਗਏ ਕਿ ਜੀ ਲਾਹੌਰ ਦੇ ਇਛਰੇੋਂ ਗ੍ਰਿਫਤਾਰ ਕੀਤਾ ਫਲਕ ਜਵੇਦ ਨੂੰ, ਜਦਕਿ ਇਤਲਾਹ ਇਹ ਹੈ ਕਿ ਫਲਕ ਜਵੇਦ ਨੂੰ ਇਸਲਾਮਾਬਾਦੋਂ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਨੇ ਜਾ ਕੇ ਔਰ ਉੱਥੋਂ ਗ੍ਰਿਫਤਾਰ ਕਰਕੇ ਲਾਹੌਰ ਲਿਆ ਕੇ ਅਦਾਲਤ 'ਚ ਪੇਸ਼ ਕਰਕੇ ਆਖਿਆ। ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ, ਹਵਾਲੇ NCCIA ਦੇ ਕੀਤਾ, ਯਾਨੀ ਜਿਹੜਾ ਮਹਿਕਮਾ ਹੁਣ ਇਹਨਾਂ ਨੇ ਪੀਕਾ ਐਕਟ ਤੋਂ ਬਾਅਦ ਬਣਾਇਆ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਦਾ, ਉਹਦੇ ਉਹਨਾਂ ਨੇ ਅਦਾਲਤ 'ਚ ਪੇਸ਼ ਕਰਕੇ ਆਖਿਆ ਸਾਨੂੰ 30 ਦਿਨਾਂ ਦਾ ਸਰੀਰਕ ਰਿਮਾਂਡ ਦਵੋ, ਅਸੀਂ ਲੰਮਿਆਂ ਪਾ ਕੇ ਜੀ ਇਹਨਾਂ ਕੋਲੋਂ ਬਹੁਤ ਕੁਝ ਬਣਾਉਣਾ ਆ। ਅਦਾਲਤ ਨੇ 5 ਦਿਨਾਂ ਦਾ ਦਿੱਤਾ ਹੈ, ਹਵਾਲੇ ਕਰ ਦਿੱਤਾ। 2 ਮੁਕੱਦਮੇ ਨੇ ਜਿਹੜੇ ਉਹਨਾਂ 'ਚ ਇਹਨਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹਨਾਂ 'ਚ ਵੀ ਇੱਕ 'ਚ ਪਾਈ ਗਈ ਹੈ। ਜੇ ਕਿਤੇ ਜ਼ਮਾਨਤ ਹੋ ਗਈ ਤਾਂ ਫਿਰ ਹੋ ਸਕਦਾ ਦੂਜੇ ਦੀ ਵੀ ਗ੍ਰਿਫਤਾਰੀ ਪਾ ਦਿੱਤੀ ਜਾਏ। ਜੀ ਮਸੂਦ, ਜਿੱਦਾਂ ਅਸੀਂ ਅਫਗਾਨ ਮੁਹਾਜਰਾਂ ਦੇ ਬਾਰੇ ਪਹਿਲੇ ਵੀ ਖਬਰਾਂ ਦਿੰਦੇ ਰਹਿੰਦੇ ਆ, ਪੰਜਾਬ 'ਚ ਆਖਰੀ ਅਫਗਾਨ ਮੁਹਾਜਰ ਕੈਂਪ ਵੀ ਮੀਆਂਵਾਲੀ 'ਚ ਬੰਦ ਕਰ ਜੀ। ਬਿਲਕੁਲ, ਲਹਿੰਦੇ ਪੰਜਾਬ ਦੀ ਸਰਕਾਰ ਨੇ ਬਕਾਇਦਾ ਸਰਕਾਰੀ ਤੌਰ ਤੇ ਡਿਕਲੇਅਰ ਕਰ ਦਿੱਤਾ ਹੈ ਕਿ ਲਹਿੰਦੇ ਪੰਜਾਬ 'ਚ ਇਸ ਵੇਲੇ ਹੁਣ ਕੋਈ ਸਰਕਾਰੀ ਸਰਪ੍ਰਸਤੀ 'ਚ ਜਾਂ ਇੰਟਰਨੈਸ਼ਨਲ ਸਰਪ੍ਰਸਤੀ 'ਚ ਅਫਗਾਨ ਮੁਹਾਜਰ ਕੈਂਪ ਨਹੀਂ ਰਿਹਾ। ਮੀਆਂਵਾਲੀ ਦੇ ਵਿੱਚ ਇਹ ਕੈਂਪ ਸੀਗਾ ਔਰ 1 ਅਪ੍ਰੈਲ ਤੋਂ ਲੈ ਕੇ, ਯਾਨੀ 1 ਅਪ੍ਰੈਲ 2025 ਤੋਂ ਲੈ ਕੇ ਹੁਣ ਤੱਕ ਇਹਨਾਂ ਅਫਗਾਨ ਮੁਹਾਜਰ ਕੈਂਪਾਂ 'ਚ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਅਸੀਂ 42,913 ਅਫਗਾਨ ਨੇ ਜਿਹੜੇ ਉਹਨਾਂ ਨੂੰ ਫੈਡਰਲ ਸਰਕਾਰ ਦੇ ਹਵਾਲੇ ਕਰਕੇ ਅਫਗਾਨਿਸਤਾਨ ਜਿਹੜਾ ਉਹ ਟੋਰਿਆ। ਇਹ ਆਖਰੀ ਅਫਗਾਨ ਮੁਹਾਜਰ ਕੈਂਪ ਸੀਗਾ। IFRP
ਇਹਦੇ ਤਹਿਤ ਇਹ ਜਿਹੜਾ ਹੋਲਡਿੰਗ ਸੈਂਟਰ ਸੀਗਾ ਇਹਨੂੰ ਡੀਨੋਟੀਫਾਈ ਕਰ ਦਿੱਤਾ ਗਿਆ ਹੈ ਔਰ ਹੁਣ ਆਖਿਆ ਜਾ ਰਿਹਾ ਹੈ ਕਿ ਲਹਿੰਦੇ ਪੰਜਾਬ 'ਚ ਕੋਈ ਅਫਗਾਨ ਮਹਾਜਰ ਕੈਂਪ ਨਹੀਂ ਗਿਆ ਹੈ। ਸੋ ਆਖਰੀ ਅਫਗਾਨ ਮਹਾਜਰ ਕੈਂਪ ਜਿਹੜਾ ਇਹ ਵੀ ਜੀ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੀਆਂਵਾਲੀ ਇਮਰਾਨ ਖਾਨ ਦਾ ਸ਼ਹਿਰ ਆ ਉੱਥੇ ਬੰਦ ਕਰ ਦਿੱਤਾ ਗਿਆ। ਜੀ ਮਸੂਦ ਅਗਲੀ ਖਬਰ ਵਾਲੇ ਵਧਦੇ ਹਾਂ। ਥਿੰਕ ਟੈਂਕ ਦਾ ਆਖਣਾ ਹੈ ਕਿ ਇਸ ਵੇਲੇ ਹਰ ਪਾਕਿਸਤਾਨੀ 3,18,252 ਰੁਪਈਆ ਦਾ ਕਰਜ਼ਦਾਰ ਹੈ। ਜੀ ਇਹ ਮੁਆਸ਼ੀ ਥਿੰਕ ਟੈਂਕ ਇਕਨੋਮਿਕਲ ਪੋਲਿਸੀ ਐਂਡ ਬਿਜ਼ਨਸ ਡਿਵੈਲਪਮੈਂਟ ਯਾਨੀ ਇਕਨੋਮਿਕ ਪੋਲਿਸੀ ਐਂਡ ਬਿਜ਼ਨਸ ਡਿਵੈਲਪਮੈਂਟ ਵੱਲੋਂ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਹਦੇ 'ਚ ਉਹਨਾਂ ਨੇ ਆਖਿਆ ਕਿ ਸਾਲ 2015 'ਚ ਯਾਨੀ ਅੱਜ ਤੋਂ 10 ਸਾਲ ਪਹਿਲਾਂ ਹਰ ਪਾਕਿਸਤਾਨੀ ਹੈ ਜਿਹੜਾ ਉਹ ਕਿੰਨੇ ਦਾ ਕਰਜ਼ਾਈ ਸੀਗਾ ਤੇ ਰਾਈਟ ਨੂੰ ਕਿੰਨੇ ਦਾ ਆ। 10 ਸਾਲ ਪਹਿਲਾਂ ਹਰ ਪਾਕਿਸਤਾਨੀ 90,047 ਰੁਪਏ ਦਾ ਕਰਜ਼ਾਈ ਸੀਗਾ ਯਾਨੀ ਪਾਕਿਸਤਾਨ ਦੀ ਕੁੱਲ ਆਬਾਦੀ ਜਿਹੜੀ ਹੈ ਉਹ 10 ਸਾਲਾਂ 'ਚ ਆਬਾਦੀ ਕਿੰਨੀ ਵਧੀ ਇਹ ਡਿਵੀਜ਼ਨ ਹੋ ਕੇ ਕੋਈ ਕਰਜ਼ਾ ਘਟਣਾ ਚਾਹੀਦਾ ਸੀਗਾ ਪਰ ਇਹਨਾਂ 10 ਸਾਲਾਂ 'ਚ ਸਾਡੀ ਕਰੰਸੀ ਕਿੰਨੀ ਡੀਵੈਲਿਊ ਹੋਈ, ਸਾਡੇ ਮੁਲਕ ਦੇ ਮਾਸ਼ੀ ਹਾਲਾਤ ਕਿੰਨੇ ਹੋਏ, ਇਹਨਾਂ 10 ਸਾਲਾਂ 'ਚ ਕਰਜ਼ਾ ਕਿੰਨਾ ਹੋਰ ਲੈ ਕੇ ਚਾੜਿਆ ਗਿਆ, ਉਹਦੇ ਉੱਤੇ ਸੂਦ ਵਿਆਜ ਨੇ ਜਿਹੜੇ ਉਹ। ਉਸ ਤੋਂ ਬਾਅਦ ਰਾਈਟ ਨੂੰ ਜਦੋਂ ਅਸੀਂ ਗੱਲ ਕਰਨ ਦੇ ਪਤਾ ਨਹੀਂ ਜਦੋਂ ਸਾਡੀ ਖਬਰ ਜਾਣੀ ਉਦੋਂ ਕਿਸੇ ਹੋਰ ਕਰਜ਼ੇ ਦੀ ਅਪਰੂਵਲ ਨਹੀਂ ਹੋ ਜਾਣੀ। ਇਸ ਵੇਲੇ ਤੱਕ ਮੇਰੇ ਮੂੰਹ ਨਿਕਲਣ ਤੱਕ 3,18,252 ਰੁਪਏ ਦਾ ਹਰ ਪਾਕਿਸਤਾਨੀ ਜਿਹੜਾ ਕਰਜ਼ਾਈ ਹੈ ਭਾਵੇਂ ਉਹ ਮਰਨ ਤੋਂ ਇੱਕ ਦਿਨ ਪਹਿਲਾਂ ਦਾ ਆਇਆ ਤੇ ਭਾਵੇਂ ਉਹ ਜੰਮ ਕੇ ਦੁਨੀਆ 'ਚ ਆਇਆ ਇੰਨਾ ਕਰਜ਼ਾ ਜਿਹੜਾ ਉਹ ਉਹਦੇ ਸਿਰ ਹੈ ਹੀ ਹੈ। ਇਹ ਇੱਕ ਇੰਟਰਨੈਸ਼ਨਲ ਰਿਪੋਰਟ ਸਾਹਮਣੇ ਆਈ ਹੈ ਜਿਹੜੀ ਕਿ ਮੈਂ ਸਮਝਣਾ ਆ ਬੜੀ ਦੁੱਖ ਦੇਣ ਵਾਲੀ ਹੈ। ਗੱਲ ਤੇ ਜਿਹਨੂੰ ਕਹਿੰਦੇ ਕਿ ਫੱਟਾਂ ਦੇ ਉੱਤੇ ਮਰਮ ਰੱਖ ਕੇ ਜ਼ਰਾ ਮੁਸਕਰਾਉਣ ਵਾਲਿਆ ਇਹ ਅਸੀਂ ਉਹ ਕੰਮ ਕਰ ਰਹੇ ਹਾਂ ਪਰ ਅਲਮੀਆ ਇਹ ਹੈ ਕਿ ਇਹ ਕਰਜ਼ਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਮਾਚਿਸ ਦੀ ਤੀਲੀ ਤੋਂ ਲੈ ਕੇ ਜਾਨ ਬਚਾਉਣ ਵਾਲੀ ਗੋਲੀ ਔਰ ਟੀਕੇ ਤੱਕ ਟੈਕਸ ਦਿੰਦੇ ਨੇ। ਇਹ ਸਰਕਾਰਾਂ ਦੇ ਲਈ ਕਰਜ਼ੇ ਨੇ। ਉਹਦੇ ਮੁਤਾਬਕ ਇਸ ਵੇਲੇ ਇੱਕ ਪਾਕਿਸਤਾਨੀ ਹਰ ਪਾਕਿਸਤਾਨੀ ਕੁੱਲ ਆਬਾਦੀ ਦਾ ਜਿਹੜਾ ਉਹਦੇ ਉੱਤੇ 3,18,252 ਰੁਪਏ ਕਰਜ਼ਾ ਹੈ ਜੀ। ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀ ਦੀ ਹੁੰਦੀ ਜੀ ਸਾਡੀਆਂ ਇਹ ਖਬਰਾਂ ਜਿਹੜੀਆਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ YouTube, Facebook, TikTok, Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹ ਖਬਰਾਂ ਹਫਤੇ 'ਚ 5 ਦਿਨ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਹਾਂ ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਲੋ ਜੀ ਅਪਡੇਟ ਪਾਕਿਸਤਾਨ ਜੋ ਹੁਣ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।